ਸਤਿ ਸ੍ਰੀ ਅਕਾਲ ਦੋਸਤੋ। ਅੱਜ ਇਸ ਕਿਤਾਬ ਦੀ ਗੱਲ ਕਰਾਂਗੇ। ਉਸ ਕਿਤਾਬ ਨੂੰ ਦੋ ਤਰ੍ਹਾਂ ਦੇ ਲੋਕਾਂ ਨੂੰ ਪੜ੍ਹਨਾ ਬਹੁਤ ਜ਼ਰੂਰੀ ਹੈ। ਪਹਿਲੇ ਤਰ੍ਹਾਂ ਦੇ ਉਹ ਲੋਕ ਜੋ ਆਪਣੀ ਮਾਤ ਭੂਮੀ ਜਾਂ ਮਾਂ ਜ਼ੁਬਾਨ ਨੂੰ ਬਹੁਤ ਪਿਆਰ ਕਰਦੇ ਨੇ, ਤੇ ਦੂਜੀ ਤਰ੍ਹਾਂ ਦੇ ਉਹ ਲੋਕ ਜੋ ਆਪਣੀ ਮਾਤ ਭੂਮੀ ਜਾਂ ਆਪਣੀ ਮਾਂ ਜ਼ੁਬਾਨ ਨੂੰ ਪਿਆਰ ਨਹੀਂ ਕਰਦੇ। ਮੇਰਾ ਭਰੋਸਾ ਹੈ ਕਿ ਇਹ ਕਿਤਾਬ ਪੜ੍ਹਨ ਤੋਂ ਬਾਅਦ ਉਹ ਆਪਣੀ ਮਾਤ ਭੂਮੀ ਜਾਂ ਆਪਣੀ ਮਾਂ ਜ਼ੁਬਾਨ ਨੂੰ ਪਿਆਰ ਕਰਨਾ ਸ਼ੁਰੂ ਕਰ ਦੇਣਗੇ। ਤੇ ਤੀਜੀ ਤਰ੍ਹਾਂ ਦੇ ਉਹ ਲੋਕ ਜੋ ਲਿਖਣ ਦਾ ਸ਼ੌਂਕ ਰੱਖਦੇ ਨੇ, ਜਿਨ੍ਹਾਂ ਦਾ ਇੰਟਰਸਟ ਰਾਈਟਿੰਗ ਵਿੱਚ ਹੈ, ਉਹਨਾਂ ਨੂੰ ਇਹ ਕਿਤਾਬ ਜ਼ਰੂਰ ਪੜ੍ਹਨੀ ਚਾਹੀਦੀ ਹੈ। ਔਰ ਕਿਤਾਬ ਦਾ ਨਾਮ ਹੈ ਮੇਰਾ ਦਾਗਿਸਤਾਨ, ਔਰ ਇਸ ਨੂੰ ਲਿਖਿਆ ਹੈ ਰਸੂਲ ਹਮਜ਼ਾ ਤੋਵ ਨੇ। ਰਸੂਲ ਹਮਜ਼ਾ ਤੋਵ ਜਿਹਦਾ ਸੰਬੰਧ ਹੈ ਰਸ਼ੀਆ ਨਾਲ। ਰਸ਼ੀਆ ਦੇ ਪੱਛਮੀ ਹਿੱਸੇ ਵਿੱਚ ਇੱਕ ਮਾਊਂਟੇਨ ਰੇਂਜ ਹੈ ਜਿਹਦਾ ਨਾਮ ਹੈ ਕਾਕੇਸ਼ੀਅਸ ਮਾਊਂਟੇਨ ਰੇਂਜ। ਉਹਦੇ ਵਿੱਚ ਛੋਟਾ ਜਿਹਾ ਇਲਾਕਾ ਹੈ ਦਾਗਿਸਤਾਨ। ਉਹ ਛੋਟੇ ਜਿਹੇ ਇਲਾਕੇ ਵਿੱਚ ਇੱਕ ਛੋਟੀ ਜਿਹੀ ਜਾਤੀ ਹੈ ਅਵਾਰ, ਤੇ ਉਸ ਛੋਟੀ ਜਿਹੀ ਜਾਤੀ ਦੀ ਇੱਕ ਛੋਟੀ ਜਿਹੀ ਭਾਸ਼ਾ ਹੈ ਅਵਾਰ ਭਾਸ਼ਾ। ਲੇਕਿਨ ਰਸੂਲ ਹਮਜ਼ਾ ਤੋਂ ਉਹ ਛੋਟੀ ਜਿਹੀ ਭਾਸ਼ਾ ਔਰ ਛੋਟੀ ਜਿਹੀ ਜਾਤੀ ਛੋਟੇ ਜਿਹੇ ਦਾਗਿਸਤਾਨ ਨੂੰ ਇੰਨਾ ਪਿਆਰ ਕਰਦੇ ਨੇ ਕਿ ਇੱਕ ਦੋਹਾਂ ਕਿਤਾਬਾਂ ਦੀਆਂ, ਇਹ ਕਿਤਾਬ ਦੋ ਪਾਰਟ 'ਚ ਹੈ, ਦੋਹਾਂ ਕਿਤਾਬਾਂ ਦੀ ਇੱਕ ਇੱਕ ਸਤਰ, ਇੱਕ ਇੱਕ ਸ਼ਬਦ ਵਿੱਚ ਉਹ ਪਿਆਰ ਤੁਹਾਨੂੰ ਭਿੱਜਿਆ ਹੋਇਆ, ਹਰ ਸ਼ਬਦ ਜੋ ਹੈ ਉਹ ਪਿਆਰ ਭਿੱਜਿਆ ਨਜ਼ਰ ਆਉਂਦਾ ਹੈ। ਔਰ ਜੋ ਪਹਿਲਾ ਹਿੱਸਾ ਹੈ ਉਹਦੇ ਵਿੱਚ ਰਸੂਲ ਹਮਜ਼ਾ ਤੋਂ ਦੱਸਦੇ ਨੇ ਕਿ ਰਸੂਲ ਹਮਜ਼ਾ ਤੋਵ ਦੀ ਵੈਸੇ ਤਾਂ ਮਕਬੂਲੀਅਤ ਐਜ਼ ਏ ਪੋਇਟ ਹੈ। ਉਹ ਰਸ਼ੀਆ ਦੇ ਬਹੁਤ ਵੱਡੇ ਪੋਇਟ ਨੇ, ਉਹਨਾਂ ਦੇ ਪਿਤਾ ਵੀ ਬਹੁਤ ਵੱਡੇ ਪੋਇਟ ਸਨ। ਲੇਕਿਨ ਪੋਇਟ ਤੋਂ ਪ੍ਰੋਜ਼ ਵੱਲ ਉਹ ਕਿਉਂ ਆਏ, ਕਿਉਂ ਉਹਨਾਂ ਨੂੰ ਇਹ ਕਿਤਾਬ ਲਿਖਣੀ ਪੜੀ, ਕਿੰਨੇ ਉਹਨਾਂ ਨੂੰ ਪ੍ਰੋਤਸਾਹਿਤ ਕੀਤਾ, ਔਰ ਉਸ ਤੋਂ ਬਾਅਦ ਪੂਰਾ ਪ੍ਰੋਸੈਸ ਕੀ ਸੀ ਇਸ ਕਿਤਾਬ ਲਿਖਣ ਦਾ, ਇਸ ਕਿਤਾਬ ਦੀ ਭਾਸ਼ਾ ਕੀ ਹੋਏਗੀ, ਇਸ ਕਿਤਾਬ ਦਾ ਨਾਮ ਕੀ ਰੱਖਿਆ ਜਾਏਗਾ, ਵਿਧਾ ਕਿਹੜੀ ਹੋਵੇਗੀ, ਸ਼ੈਲੀ ਕਿਸ ਦਾ ਇਸਤੇਮਾਲ ਕਰਨਾ ਹੈ। ਔਰ ਇਹਦੇ ਨਾਲ ਨਾਲ ਮੈਂ ਤਾਂ ਹੀ ਲਿਖਿਆ ਸੀ ਕਿ ਇਹ ਰਾਈਟਰ ਵਾਸਤੇ ਵੀ ਤਾਂ ਜ਼ਰੂਰੀ ਹੈ ਕਿਉਂਕਿ ਇਹ ਆਪਣੀ ਚੀਜ਼ਾਂ ਦੱਸਦੇ ਦੱਸਦੇ ਉਹ ਇਹ ਵੀ ਨਾਲ ਦੀ ਨਾਲ ਦੱਸਦੇ ਨੇ ਕਿ ਇੱਕ ਰਾਈਟਿੰਗ ਦਾ ਪ੍ਰੋਸੈਸ ਹੋਣਾ ਕੀ ਚਾਹੀਦਾ ਹੈ। ਜੋ ਰਾਈਟਰਸ ਨੇ ਉਹਨੂੰ ਕਿਸ ਭਾਸ਼ਾ ਦਾ ਇਸਤੇਮਾਲ ਕਰਨਾ ਚਾਹੀਦਾ ਹੈ, ਕਿਸ ਸ਼ੈਲੀ ਜਾਂ ਕਿਸ ਵਿਧਾ ਦਾ ਉਹਨੂੰ ਚੁਣਾਵ ਕਰਨਾ ਚਾਹੀਦਾ ਹੈ। ਇਸ ਤੋਂ ਇਲਾਵਾ ਲਿਖਦੇ ਹੋਏ ਸੱਚਾਈ, ਇਮਾਨਦਾਰੀ, ਤੁਹਾਡਾ ਸਾਹਸ ਉਹ ਕਿੰਨਾ ਰੋਲ ਪਲੇ ਕਰਦਾ ਹੈ, ਤੁਹਾਡੀ ਕਾਬਲੀਅਤ ਕਿੰਨਾ ਰੋਲ ਪਲੇ ਕਰਦੀ ਹੈ, ਤੇ ਲਿਖਣ ਨੂੰ ਲੈ ਕੇ ਕਿਹੜੇ ਕਿਹੜੇ ਸੰਸੇ ਨੇ ਜੋ ਇੱਕ ਰਾਈਟਰ ਦੇ ਦਿਲ 'ਚ ਰਹਿੰਦੇ ਨੇ। ਹਰ ਇੱਕ ਚੀਜ਼ ਦਾ ਉਹਨਾਂ ਨੇ ਲਿਖਿਆ ਹੈ ਇਸ ਭਾਗ ਪਹਿਲੇ ਦੇ ਵਿੱਚ, ਜੋ ਹਰ ਇੱਕ ਰਾਈਟਰ ਨੂੰ ਜ਼ਰੂਰ ਪੜ੍ਹਨਾ ਚਾਹੀਦਾ ਹੈ। ਔਰ ਇੱਕ ਖਾਸ ਇਸ ਕਿਤਾਬ ਦੀ ਇਹ ਗੱਲ ਹੈ ਕਿ ਉਹ ਕਿਸੇ ਵੀ ਗੱਲ ਨੂੰ ਸਿੱਧੇ ਤਰੀਕੇ ਨਾਲ ਨਾ ਕਹਿ ਕੇ ਕਿਸੇ ਐਨੈਕਡੋਟ ਨਾਲ ਉਹਨੂੰ ਸਮਝਾਉਂਦੇ ਨੇ। ਛੋਟੇ ਛੋਟੇ ਐਨੈਕਡੋਟ, ਛੋਟੀ ਛੋਟੀਆਂ ਕਥਾ ਕਹਾਣੀਆਂ ਜੋ ਜਿਵੇਂ ਅਸੀਂ ਆਪਣੇ ਦਾਦੀਆਂ ਨਾਨੀਆਂ ਤੋਂ ਸੁਣਦੇ ਰਹੇ ਹਾਂ, ਇਹੋ ਜਿਹੀਆਂ ਛੋਟੀਆਂ ਛੋਟੀਆਂ ਕਹਾਣੀਆਂ ਜਿਹਨੂੰ ਦੱਸਣ ਲੱਗਿਆਂ ਰਸੂਲ ਹਮਜ਼ਾ ਤੋਂ ਅਕਸਰ ਕਹਿੰਦੇ ਨੇ ਕਿ ਮੇਰੀ ਮਾਂ ਇੱਕ ਵਾਰੀ ਕਹਿੰਦੀ ਹੁੰਦੀ ਸੀ, ਮੇਰੇ ਪਿਤਾ ਕਹਿੰਦੇ ਹੁੰਦੇ ਸੀ, ਜਾਂ ਅਬੂ ਤਾਲਿਬ ਦਾ ਜ਼ਿਕਰ ਹੈ, ਇੱਕ ਲੇਖਕ ਹੈ ਕਿ ਅਬੂ ਤਾਲਿਬ ਕਹਾ ਕਰਤੇ ਥੇ, ਜਾਂ ਉਹ ਛੋਟੀ ਛੋਟੀ ਕਹਾਣੀ ਕਿ ਪਹਾੜੀ ਲੋਕਾਂ 'ਚ ਇੱਕ ਕਹਾਣੀ ਪ੍ਰਚਲਿਤ ਹੈ, ਉਹ ਕਹਾਣੀ ਵਿੱਚ ਆ ਹੈ। ਛੋਟੀਆਂ ਛੋਟੀਆਂ ਕਹਾਣੀਆਂ ਦੇ ਜ਼ਰੀਏ ਉਹ ਹਰ ਇੱਕ ਚੀਜ਼ ਸਮਝਾਉਂਦੇ ਨੇ, ਰਾਈਟਿੰਗ ਦੇ ਪ੍ਰੋਸੈਸ ਪੂਰੇ ਨੂੰ ਸਮਝਾਉਂਦੇ ਨੇ, ਲੇਕਿਨ ਛੋਟੀਆਂ ਛੋਟੀਆਂ ਕਹਾਣੀਆਂ ਦੇ ਜ਼ਰੀਏ। ਵੈਸੇ ਦੱਸ ਦੇਣਾ ਇੱਕ ਛੋਟੀ ਜਿਹੀ ਗੱਲ ਕਿ ਉਹ ਮਾਤ ਭਾਸ਼ਾ ਬਾਰੇ ਜਦੋਂ ਗੱਲ ਕਰ ਰਹੇ ਨੇ ਤੇ ਮਾਤ ਭਾਸ਼ਾ ਨੂੰ ਲੈ ਕੇ ਉਹ ਕਹਾਣੀ ਸੁਣਾਉਂਦੇ ਨੇ ਕਿ ਸਾਡਾ ਇੱਕ ਦਾਗਿਸਤਾਨੀ ਚਿੱਤਰਕਾਰ ਸੀ ਜੋ ਬਹੁਤ ਛੋਟੀ ਉਮਰ ਵਿੱਚ ਯੂਰਪ ਚਲਾ ਗਿਆ, ਔਰ ਯੂਰਪ 'ਚ ਉਹਨੂੰ ਕਿਸੇ ਇਤਾਲਵੀ ਕੁੜੀ ਨਾਲ ਪਿਆਰ ਹੋਇਆ ਤੇ ਉਹਨੇ ਉਹਦੇ ਨਾਲ ਮੈਰਿਜ ਕਰ ਲਈ, ਔਰ ਉਸ ਤੋਂ ਬਾਅਦ ਫਰਾਂਸ ਦੇ ਵਿੱਚ ਰਹਿਣਾ ਸ਼ੁਰੂ ਕਰ ਦਿੱਤਾ। ਰਸੂਲ ਹਮਜ਼ਾ ਤੋਂ ਜਦੋਂ ਫਰਾਂਸ ਗਏ ਤੇ ਉਸ ਨੂੰ ਮਿਲੇ ਤੇ ਉਹਨਾਂ ਨੂੰ ਪਤਾ ਲੱਗਿਆ ਕਿ ਇਹਦਾ ਸੰਬੰਧ ਵੀ ਦਾਗਿਸਤਾਨ ਨਾਲ ਹੈ, ਤੇ ਉਹਨਾਂ ਨੇ ਇੱਛਾ ਜ਼ਾਹਿਰ ਕੀਤੀ ਕਿ ਮੈਂ ਤੁਹਾਡੀ ਕੁਛ ਤਸਵੀਰਾਂ ਦੇਖਣਾ ਚਾਹੁੰਦਾ ਹਾਂ, ਤੁਹਾਡੀ ਕੁਛ ਆਰਟ ਦੇਖਣਾ ਚਾਹੁੰਦਾ ਹਾਂ। ਚਿੱਤਰਕਾਰ ਨੇ ਕੁਛ ਤਸਵੀਰਾਂ ਦਿਖਾਈਆਂ, ਉਹਨਾਂ ਵਿੱਚੋਂ ਰਸੂਲ ਹਮਜ਼ਾ ਤੋਂ ਬੇਸਿਕਲੀ ਇਹ ਸਮਝਣਾ ਚਾਹੁੰਦੇ ਸੀ ਕਿ ਭਾਵ ਜੋ ਹੈ ਕਿਵੇਂ ਤਸਵੀਰ ਵਿੱਚ ਉੱਭਰਦਾ ਹੈ, ਕਿ ਕਿਵੇਂ ਤੁਸੀਂ ਸੋਚਦੇ ਹੋ ਔਰ ਕਿਵੇਂ ਉਹ ਚੀਜ਼ ਕੈਨਵਸ 'ਤੇ ਉਤਰਦੀ ਹੈ। ਉਹਨਾਂ 'ਚ ਇੱਕ ਤਸਵੀਰ ਜਿਹਦੇ ਵਿੱਚ ਇੱਕ ਪੰਛੀ ਹੈ, ਉਹ ਇੱਕ ਨੰਗੇ ਪੱਥਰ 'ਤੇ ਬੈਠਾ ਹੈ ਔਰ ਕੋਲ ਕੁਛ ਝਾੜੀ ਹੈ, ਤੇ ਉਹ ਚਿੱਤਰਕਾਰ ਨੂੰ ਪੁੱਛਦਾ ਹੈ ਕਿ ਇਹ ਤਸਵੀਰ ਕੀ ਕਹਿੰਦੀ ਹੈ। ਚਿੱਤਰਕਾਰ ਦੱਸਦਾ ਹੈ ਕਿ ਇਹ ਤਸਵੀਰ ਮੇਰੇ ਮਨ ਦਾ ਭਾਵ ਦੱਸਦੀ ਹੈ ਕਿ ਮੈਂ ਦਾਗਿਸਤਾਨ ਤੋਂ ਵਿਛੜ ਕੇ ਕਿਸ ਤਰੀਕੇ ਨਾਲ ਮਹਿਸੂਸ ਕਰਦਾ ਹਾਂ। ਔਰ ਉਹ ਇਹ ਵੀ ਦੱਸਦੇ ਹਨ ਕਿ ਇਹ ਜੋ ਚਿੱਤਰ ਦੇ ਵਿੱਚ ਜੋ ਪੰਛੀ ਹੈ, ਇਹ ਕਥਾ ਦਾਗਿਸਤਾਨ ਵਿੱਚ ਬਹੁਤ ਪ੍ਰਚਲਿਤ ਕਥਾ ਹੈ ਕਿ ਇੱਕ ਵਾਰ ਕਿਸੇ ਨੇ ਇੱਕ ਪੰਛੀ ਨੂੰ ਪਿੰਜਰੇ 'ਚ ਕੈਦ ਕਰ ਲਿਆ ਤੇ ਉਹ ਪੰਛੀ ਰੋਜ਼ ਪਿੰਜਰੇ 'ਚ ਰੋਇਆ ਕਰੇ, ਕੁਰਲਾਇਆ ਕਰੇ ਔਰ ਇੱਕ ਹੀ ਸ਼ਬਦ ਕਿਹਾ ਕਰੇ ਵਾਰ-ਵਾਰ, ਮੇਰੀ ਮਾਤ ਭੂਮੀ, ਮੇਰੀ ਮਾਤ ਭੂਮੀ, ਮੇਰੀ ਮਾਤ ਭੂਮੀ।
ਪਿੰਜਰੇ 'ਚ ਕੈਦ ਕਰਨ ਵਾਲੇ ਇਨਸਾਨ ਨੇ ਸੋਚਿਆ ਕਿ ਪਤਾ ਨਹੀਂ ਇਹਦੀ ਜੋ ਮਾਤ ਭੂਮੀ ਆ ਉਹ ਕਿੰਨੀ ਖਾਸ ਹੋਏਗੀ, ਉੱਥੇ ਕਿਸ ਤਰ੍ਹਾਂ ਦੀਆਂ ਕੁਦਰਤੀ ਨੇਮਤਾਂ ਹੋਣਗੀਆਂ, ਕਿਸ ਤਰ੍ਹਾਂ ਕਿ ਹੋ ਸਕਦਾ ਹੈ ਕਿ ਉਹ ਧਨ ਦੌਲਤ ਨਾਲ ਭਰਪੂਰ ਹੋਵੇ ਜਿਹਨੂੰ ਇਹ ਇੰਨਾ ਮਿਸ ਕਰਦਾ ਹੈ, ਇੰਨਾ ਯਾਦ ਕਰਦਾ ਹੈ। ਅਤੇ ਉਹਨੇ ਸੋਚਿਆ ਕਿ ਇੱਕ ਦਿਨ ਇਹਦਾ ਪਿੰਜਰਾ ਖੋਲ੍ਹ ਦੇਵਾਂਗਾ, ਇਹ ਜਿੱਧਰ ਨੂੰ ਉੱਡ ਕੇ ਜਾਏਗਾ ਪਿੱਛੇ ਪਿੱਛੇ ਜਾਵਾਂਗਾ ਔਰ ਇਹਦੀ ਮਾਤ ਭੂਮੀ ਦੀ ਮੈਂ ਤਲਾਸ਼ ਕਰ ਲਵਾਂਗਾ। ਉਹ ਜਿਵੇਂ ਹੀ ਉਸਦਾ ਪਿੰਜਰਾ ਖੋਲ੍ਹਦਾ ਹੈ ਤੇ ਪੰਛੀ ਥੋੜ੍ਹੀ ਦੂਰ ਜਾ ਕੇ ਇੱਕ ਨੰਗੇ ਪੱਥਰ ਉੱਤੇ ਬੈਠ ਜਾਂਦਾ ਹੈ ਔਰ ਕੋਲ ਇੱਕ ਝਾੜੀ ਵੱਲ ਬਹੁਤ ਪਿਆਰ ਨਾਲ ਨੀਝ ਨਾਲ ਦੇਖਦਾ ਹੈ ਜਿੱਥੇ ਉਹਦਾ ਆਲ੍ਹਣਾ ਸੀ। ਤਾਂ ਰਸੂਲ ਹਮਜ਼ਾ ਤੋਂ ਇਸ ਤਰੀਕੇ ਨਾਲ ਦੱਸਦਾ ਹੈ ਕਿ ਮਾਤ ਭੂਮੀ ਨਾਲ ਕਿੰਨਾ ਪਿਆਰ ਹਰ ਇੱਕ ਜੀ ਨੂੰ ਹੁੰਦਾ ਹੈ, ਹਰ ਇੱਕ ਜੀਵ ਨੂੰ ਹੁੰਦਾ ਹੈ। ਇਸ ਤੋਂ ਬਾਅਦ ਇਸੇ ਕਹਾਣੀ ਨੂੰ ਥੋੜ੍ਹਾ ਅੱਗੇ ਤੋਰਦਾ ਹੋਇਆ ਕਹਿੰਦਾ ਹੈ ਕਿ ਜਦੋਂ ਮੈਂ ਵਾਪਿਸ ਦਾਗਿਸਤਾਨ ਆਇਆ ਤਾਂ ਮੇਰਾ ਮਨ ਕੀਤਾ ਕਿ ਇਸਦੇ ਪਿੰਡ ਜਾ ਕੇ ਇਹਦੇ ਘਰ ਦੇ ਜੀਆਂ ਨੂੰ ਲੱਭਿਆ ਜਾਏ। ਔਰ ਉਹ ਜਾਂਦਾ ਹੈ ਔਰ ਉਹ ਲੱਭ ਵੀ ਲੈਂਦਾ ਹੈ ਉਹਦੇ ਘਰ ਦੇ ਜੀਆਂ ਨੂੰ। ਉਹਨਾਂ ਨਾਲ ਬੈਠ ਕੇ ਉਸ ਦੀਆਂ ਗੱਲਾਂ ਕਰਦਾ ਹੈ। ਘਰ ਦੇ ਜੀ ਬੜੇ ਖੁਸ਼ ਨੇ ਕਿ ਚਲੋ ਇੰਨੇ ਟਾਈਮ ਬਾਅਦ ਕੋਈ ਸੁੱਖ ਸੁਨੇਹਾ ਸਾਡੇ ਬੇਟੇ ਦਾ ਆਇਆ, ਉਹ ਜਿਉਂਦਾ ਤੇ ਹੈ। ਉਹ ਬਹੁਤ ਸਾਰੀਆਂ ਗੱਲਾਂ ਉਹਦੇ ਘਰ ਦੇ ਜੀ ਪੁੱਛਦੇ ਨੇ ਕਿ ਤੂੰ ਮਿਲਿਆ, ਤੂੰ ਕੀ ਗੱਲ ਕੀਤੀ, ਸਾਰੀਆਂ ਗੱਲਾਂ ਉਹ ਦੱਸਦਾ ਹੈ ਰਸੂਲ ਹਮਜ਼ਾ ਤੋਂ। ਗੱਲਬਾਤ ਦੇ ਆਖਿਰ ਵਿੱਚ ਉਹਦੀ ਮਾਂ ਰਸੂਲ ਹਮਜ਼ਾ ਤੋਂ ਉਹਨੂੰ ਪੁੱਛਦੀ ਹੈ ਕਿ ਤੂੰ ਮੇਰੇ ਬੇਟੇ ਨਾਲ ਜਦੋਂ ਗੱਲ ਕਰ ਰਿਹਾ ਸੈਂ ਤੇ ਕੀ ਤੂੰ ਆਵਾਰ ਭਾਸ਼ਾ ਵਿੱਚ ਗੱਲ ਕਰ ਰਿਹਾ ਸੈਂ? ਰਸੂਲ ਹਮਜ਼ਾ ਤੋਂ ਕਹਿੰਦਾ ਕਿ ਨਹੀਂ, ਅਸੀਂ ਇੱਕ ਦੁਭਾਸ਼ੀਏ ਦਾ ਇਸਤੇਮਾਲ ਕਰ ਰਹੇ ਸਾਂ, ਮੈਂ ਰਸ਼ੀਆ 'ਚ ਗੱਲ ਕਰ ਰਿਹਾ ਸਾਂ, ਉਹਨੂੰ ਆਵਾਰ ਜੋ ਭਾਸ਼ਾ ਉਹ ਭੁੱਲ ਗਈ ਹੈ। ਉਹ ਫਰਾਂਸ 'ਚ ਗੱਲ ਕਰ ਰਿਹਾ ਸੀ ਫਰੈਂਚ ਭਾਸ਼ਾ ਦੇ ਵਿੱਚ। ਇੱਕ ਦੁਭਾਸ਼ੀਆ ਜੀ ਉਹ ਸਾਡੀ ਦੋਵਾਂ ਦੀ ਗੱਲਬਾਤ ਕਰਵਾ ਰਿਹਾ ਸੀ। ਜਦੋਂ ਇਹ ਗੱਲ ਸੁਣੀ ਉਸ ਚਿੱਤਰਕਾਰ ਦੀ ਮਾਂ ਨੇ ਆਪਣੇ ਚਿਹਰੇ ਨੂੰ ਕਾਲੇ ਕੱਪੜੇ ਨਾਲ ਢੱਕ ਲਿਆ। ਔਰ ਇਹ ਇੱਕ ਮਾਨਤਾ ਹੈ ਦਾਗਿਸਤਾਨ ਦੇ ਵਿੱਚ ਕਿ ਜਦੋਂ ਮਾਂ ਨੂੰ ਪੁੱਤਰ ਦੇ ਮੌਤ ਦੀ ਖਬਰ ਮਿਲਦੀ ਹੈ ਤਾਂ ਆਪਣੇ ਮੂੰਹ ਨੂੰ ਕਾਲੇ ਕੱਪੜੇ ਨਾਲ ਢੱਕ ਲੈਂਦੀ ਹੈ। ਤੇ ਇੱਕ ਸਿੰਬਾਲਿਕ ਤਰੀਕੇ ਨਾਲ ਰਸੂਲ ਹਮਜ਼ਾ ਤੋਂ ਨੇ ਦੱਸਿਆ ਕਿ ਇੱਕ ਮਾਤ ਭਾਸ਼ਾ ਨੂੰ ਭੁੱਲਣਾ ਕਿੰਨਾ ਵੱਡਾ ਮਤਲਬ ਕਿ ਉਹ ਇਸ ਚੀਜ਼ ਨੂੰ ਸਮਝਦੇ ਨੇ ਔਰ ਕਿੰਨੀ ਵੱਡੀ ਚੀਜ਼ ਹੈ ਦਾਗਿਸਤਾਨ ਦੇ ਵਿੱਚ। ਔਰ ਉਹਦੀ ਮਾਂ ਇਹ ਕਹਿੰਦੀ ਵੀ ਹੈ ਕਿ ਮੇਰਾ ਪੁੱਤਰ ਕਾਹਦਾ ਜਿਉਂਦਾ ਹੋਇਆ ਜੋ ਆਪਣੀ ਮਾਂ ਦੀ ਸਿਖਾਈ ਹੋਈ ਜ਼ੁਬਾਨ ਹੀ ਭੁੱਲ ਗਿਆ। ਅਤੇ ਮਾਤ ਭਾਸ਼ਾ ਨੂੰ ਲੈ ਕੇ ਜੋ ਲਗਾਵ ਹੈ ਉਹ ਛੋਟੀਆਂ ਛੋਟੀਆਂ ਇਸ ਤਰ੍ਹਾਂ ਦੀਆਂ ਐਨਕਡੋਟਸ ਜਾਂ ਕਹਾਣੀਆਂ ਦੇ ਜ਼ਰੀਏ ਰਸੂਲ ਹਮਜ਼ਾ ਤੋਂ ਦੱਸਦਾ ਹੈ। ਇਸ ਕਿਤਾਬ ਦਾ ਜੋ ਦੂਜਾ ਭਾਗ ਹੈ ਉਹ ਦਾਗਿਸਤਾਨ ਬਾਰੇ ਹੈ, ਦਾਗਿਸਤਾਨ ਦੀ ਹਰ ਇੱਕ ਸ਼ੈ ਬਾਰੇ ਹੈ, ਦਾਗਿਸਤਾਨ ਦੇ ਉਸ ਜੋਗ੍ਰਾਫੀਕਲ ਏਰੀਆ ਦੇ ਬਾਰੇ ਜਿਹਦੇ ਇੱਕ ਤਰਫ ਪਹਾੜ ਨੇ, ਕਾਕੇਸ਼ੀਆਈ ਜੋ ਪਹਾੜ ਨੇ, ਔਰ ਦੂਜੀ ਤਰਫ ਜੋ ਕੈਸਪੀਅਨ ਸਾਗਰ ਹੈ। ਰਸੂਲ ਹਮਜ਼ਾ ਤੋਂ ਮੇਰਾ ਦਾਗਿਸਤਾਨ ਵਿੱਚ ਹਿੰਦੁਸਤਾਨ ਦਾ ਬਹੁਤ ਵਾਰ ਜ਼ਿਕਰ ਕਰਦੇ ਨੇ ਔਰ ਖਾਸ ਕਰਕੇ ਹਿੰਦੁਸਤਾਨੀ ਪੋਇਟ ਰਵਿੰਦਰਨਾਥ ਟੈਗੋਰ ਦਾ ਜ਼ਿਕਰ ਕਰਦੇ ਨੇ। ਉਹ ਉਹਨਾਂ ਦੀ ਬਹੁਤ ਸਰਾਹਨਾ ਕਰਦੇ ਨੇ, ਬਹੁਤ ਉਹਨਾਂ ਦੀ ਪ੍ਰੇਜ਼ ਕਰਦੇ ਨੇ। ਰਸੂਲ ਹਮਜ਼ਾ ਤੋਂ ਵੀ ਦੱਸਦੇ ਨੇ ਕਿ ਦਾਗਿਸਤਾਨ ਬੇਸ਼ੱਕ ਛੋਟਾ ਜਿਹਾ ਇਲਾਕਾ ਹੈ ਲੇਕਿਨ ਉਸ ਇਲਾਕੇ ਵਿੱਚ ਬਹੁਤ ਸਾਰੇ ਕਬੀਲੇ ਹਨ ਔਰ ਹਰ ਕਬੀਲੇ ਦੀ ਆਪਣੀ ਭਾਸ਼ਾ ਹੈ। ਔਰ ਇਸ ਨੂੰ ਲੈ ਕੇ ਵੀ ਉਹ ਛੋਟੀ ਜਿਹੀ ਕਹਾਣੀ ਦੱਸਦੇ ਹਨ ਕਿ ਮੇਰੇ ਪਿਤਾ ਜੀ ਕਹਿੰਦੇ ਹੁੰਦੇ ਸੀ ਕਿ ਜਦੋਂ ਜ਼ੁਬਾਨਾਂ ਵੰਡੀਆਂ ਗਈਆਂ, ਜਦੋਂ ਈਸ਼ਵਰ ਨੇ ਜਾਂ ਅੱਲਾ ਨੇ ਜ਼ੁਬਾਨਾਂ ਬਣਾਈਆਂ ਅਤੇ ਉਹਨੂੰ ਵੰਡਣ ਵਾਸਤੇ ਇੱਕ ਇਨਸਾਨ ਦੀ ਡਿਊਟੀ ਲਾਈ ਔਰ ਇਨਸਾਨ ਉਹ ਖੱਚਰ ਅਤੇ ਉਹ ਜ਼ੁਬਾਨਾਂ ਨੂੰ ਲੈ ਕੇ ਉਹ ਚੱਲਿਆ ਔਰ ਜਿਵੇਂ ਜਿਵੇਂ ਰਸਤੇ ਜੋ ਦੇਸ਼ ਆਇਆ ਉਹ ਉਹਨੂੰ ਵੰਡਦਾ ਗਿਆ। ਜੋ ਖੱਚਰ ਦੇ ਦੋਵੇਂ ਪਾਸੇ ਝੋਲੀਆਂ ਬੰਨੀਆਂ ਸੀ ਉਹਨਾਂ ਝੋਲੀਆਂ 'ਚੋਂ ਕੱਢ ਕੇ ਚੀਨੀਆਂ ਨੂੰ ਚੀਨੀ ਜ਼ੁਬਾਨ ਦਿੱਤੀ, ਜਪਾਨੀਆਂ ਨੂੰ ਜਪਾਨੀ ਭਾਸ਼ਾ ਦਿੱਤੀ। ਅਤੇ ਜਦੋਂ ਉਹ ਦਾਗਿਸਤਾਨ 'ਚ ਆਇਆ ਅਤੇ ਉਦੋਂ ਹੀ ਇੱਕ ਬਰਫੀਲਾ ਤੂਫਾਨ ਸ਼ੁਰੂ ਹੋ ਗਿਆ। ਔਰ ਦਾਗਿਸਤਾਨ ਜੋ ਪਹਾੜੀ ਏਰੀਆ ਹੈ ਉੱਥੇ ਬਰਫ਼ ਅਤੇ ਬਰਫੀਲੇ ਤੂਫਾਨ ਬਹੁਤ ਖਤਰਨਾਕ ਹੁੰਦੇ ਹਨ। ਉਹ ਸ਼ਾਮ ਨੂੰ ਉਸ ਬਰਫੀਲੇ ਤੂਫਾਨ 'ਚ ਫਸ ਗਿਆ ਅਤੇ ਕੁਝ ਜ਼ੁਬਾਨਾਂ ਉਹਦੇ ਕੋਲ ਬਚੀਆਂ ਸੀ ਜੋ ਅਜੇ ਵੰਡੀਆਂ ਨਹੀਂ ਗਈਆਂ ਸੀ। ਅਤੇ ਉਹਨੇ ਸੋਚਿਆ ਕਿ ਹੁਣ ਕਿਵੇਂ ਨਾ ਕਿਵੇਂ ਇਸ ਤੂਫਾਨ ਤੋਂ ਬਚਣਾ ਹੈ। ਤਾਂ ਉਹ ਸਾਰੀਆਂ ਜਿੰਨੀਆਂ ਬਚੀਆਂ ਹੋਈਆਂ ਜ਼ੁਬਾਨਾਂ ਸੀ ਉਹਨਾਂ ਨੂੰ ਉਹਦੇ ਵਿੱਚੋਂ ਕੱਢਦਾ ਹੈ, ਆਪਣੀਆਂ ਪੋਟਲੀਆਂ ਵਿੱਚੋਂ ਜੋ ਖੱਚਰ ਦੇ ਦੋਵਾਂ ਪਾਸੇ ਬੰਨੀਆਂ ਹੁੰਦੀਆਂ ਹਨ, ਅਤੇ ਉਹਨਾਂ ਨੂੰ ਹਵਾ 'ਚ ਉਛਾਲ ਦਿੰਦਾ ਹੈ। ਔਰ ਹਵਾ ਔਰ ਬਰਫੀਲਾ ਤੂਫਾਨ ਉਸ ਜ਼ੁਬਾਨਾਂ ਨੂੰ ਦਾਗਿਸਤਾਨ 'ਚ ਦੂਰ ਦੂਰ ਤੱਕ ਲੈ ਜਾਂਦੀ ਹੈ ਔਰ ਜਿਹਦੇ ਹੱਥ ਜੋ ਵੀ ਜ਼ੁਬਾਨ ਆਉਂਦੀ ਹੈ ਉਸ ਨੂੰ ਲੈ ਲੈਂਦਾ ਹੈ। ਔਰ ਇਹ ਬੜੀ ਛੋਟੀ ਜਿਹੀ ਕਹਾਣੀ ਹੈ ਜਿਹਦੇ ਦੱਸਣਾ ਇਹ ਚਾਹੁੰਦਾ ਹੈ ਕਿ ਦਾਗਿਸਤਾਨ ਦੇ ਵਿੱਚ ਬਹੁਤ ਸਾਰੀਆਂ ਭਾਸ਼ਾਵਾਂ ਨੇ। ਇਸੇ ਕੰਟੈਕਸਟ ਵਿੱਚ ਇੱਕ ਪ੍ਰੈਸ ਕਾਨਫਰੰਸ ਦਾ ਜ਼ਿਕਰ ਹੈ ਜਿਹਦੇ ਵਿੱਚ ਇੱਕ ਹਿੰਦੁਸਤਾਨੀ ਪ੍ਰੈਸ ਰਿਪੋਰਟਰ ਪੁੱਛਦਾ ਹੈ ਕਿ ਹਿੰਦੁਸਤਾਨ ਵਿੱਚ ਵੀ ਬਹੁਤ ਸਾਰੀਆਂ ਜ਼ੁਬਾਨਾਂ ਹਨ ਔਰ ਉੱਥੇ ਇੱਕ ਰਾਸ਼ਟਰਵਾਦੀਆਂ ਦਾ ਇੱਕ ਐਸਾ ਟੋਲਾ ਹੈ ਜੋ ਚਾਹੁੰਦਾ ਹੈ ਕਿ ਇੱਕ ਹੀ ਭਾਸ਼ਾ ਪੂਰੇ ਦੇਸ਼ 'ਤੇ ਲਾਗੂ ਕਰ ਦਿੱਤੀ ਜਾਏ ਔਰ ਇਸ ਨੂੰ ਲੈ ਕੇ ਬਹੁਤ ਖੂਨ ਖਰਾਬਾ ਹੁੰਦਾ ਹੈ, ਬਹੁਤ ਲੜਾਈਆਂ ਵੀ ਹੁੰਦੀਆਂ ਹਨ। ਕਿ ਤੁਹਾਡੇ ਦਾਗਿਸਤਾਨ ਵਿੱਚ ਵੀ ਜੇ ਐਸੀ ਲੜਾਈ ਹੁੰਦੀ ਹੈ? ਤਾਂ ਉਹਦੇ ਜਵਾਬ 'ਚ ਰਸੂਲ ਹਮਜ਼ਾ ਤੋਂ ਦੱਸਦੇ ਹਨ ਕਿ ਸਾਡੇ ਇਸ ਤਰ੍ਹਾਂ ਦੀ ਕਦੇ ਮਾਰਕਾਟ ਜ਼ੁਬਾਨਾਂ ਨੂੰ ਲੈ ਕੇ ਨਹੀਂ ਹੋਈ। ਔਰ ਉਹ ਕਹਿੰਦੇ ਹਨ ਕਿ ਸਾਡੀਆਂ ਜ਼ੁਬਾਨਾਂ
ਭੇੜੀਆਂ ਵਰਗੀਆਂ ਨਹੀਂ ਹਨ ਕਿ ਉਹ ਜੋ ਦੂਜਿਆਂ ਨੂੰ ਮਾਰਨ, ਕੱਟਣ ਜਾਂ ਪਾੜਨ ਦੀ ਕੋਸ਼ਿਸ਼ ਕਰਨ। ਇਹ ਬਹੁਤ ਖੁਸ਼ਮਿਜਾਜ ਹਨ, ਆਪਸ 'ਚ ਮਿਲ ਕੇ ਰਹਿੰਦੀਆਂ ਹਨ। ਔਰ ਇੱਥੇ ਹੀ ਉਹ ਇੱਕ ਗੱਲ ਵੀ ਕਹਿੰਦੇ ਹਨ ਕਿ ਸਾਡੇ ਇਹ ਮੰਨਿਆ ਜਾਂਦਾ ਹੈ ਦਾਗਿਸਤਾਨ ਦੇ ਵਿੱਚ ਕਿ ਘਰੇਲੂ ਮੂਰਖ ਉਹ ਹੈ ਜੋ ਆਪਣੇ ਗੁਆਂਢੀਆਂ ਦੀ ਨਿੰਦਿਆ ਕਰੇ, ਤੇ ਪਿੰਡ ਦਾ ਮੂਰਖ ਉਹ ਹੈ ਜੋ ਗੁਆਂਢੀ ਪਿੰਡਾਂ ਦੀ ਨਿੰਦਿਆ ਕਰੇ, ਤੇ ਦੇਸ਼ ਦਾ ਮੂਰਖ ਉਹ ਹੈ ਜੋ ਗੁਆਂਢੀ ਦੇਸ਼ਾਂ ਦੀ ਨਿੰਦਿਆ ਕਰੇ। ਤੇ ਇਸ ਕਰਕੇ ਪਿਆਰ ਮੁਹੱਬਤ ਜ਼ਿਆਦਾ ਹੈ, ਨਾ ਕਿ ਇੱਕ ਦੂਜੇ ਦੀ ਨਿੰਦਿਆ ਜਾਂ ਇੱਕ ਦੂਜੇ ਨੂੰ ਮਾਰਨ ਕੱਟਣ ਦਾ। ਸਾਡੇ ਇਸ ਤਰ੍ਹਾਂ ਦਾ ਰਿਵਾਜ ਨਹੀਂ ਹੈ। ਇਹ ਗੱਲ ਸੀ ਹਿੰਦੁਸਤਾਨ ਪ੍ਰੈਸ ਜੋ ਰਿਪੋਰਟਰ ਹੈ ਉਹਦੇ ਜਵਾਬ ਦੇ ਵਿੱਚ। ਉਸ ਤੋਂ ਇਲਾਵਾ ਇਸ ਕਿਤਾਬ ਦੇ ਵਿੱਚ ਦਾਗਿਸਤਾਨ ਦੀ ਹਰ ਚੀਜ਼ ਬਾਰੇ ਹੈ, ਉੱਥੋਂ ਦੀ ਆਵਾਰ ਭਾਸ਼ਾ ਬਾਰੇ ਹੈ, ਉੱਥੋਂ ਦੇ ਜੋ ਇੱਕ ਕਮਿਊਨਿਸਟ ਜੋ ਵਿਚਾਰਧਾਰਾ ਸੀ ਜੋ ਰਸ਼ੀਆ ਦੇ ਵਿੱਚ ਸੀ, ਉਸ ਵਿਚਾਰਧਾਰਾ ਦੇ ਦੌਰਾਨ ਜੋ ਉੱਥੇ ਸਮੂਹਿਕ ਫਾਰਮ ਬਣਾਏ ਗਏ ਜਿੱਥੇ ਲੋਕ ਕੰਮ ਕਰਦੇ ਸੀ, ਕਿਵੇਂ ਜਨਗਣ ਬਣਾਏ ਗਏ ਕਿ ਆਮ ਲੋਕ ਕਿਵੇਂ ਇੱਕ ਐਸੋਸੀਏਸ਼ਨ ਦੇ ਜ਼ਰੀਏ ਕੰਮ ਕਰਦੇ ਸੀ, ਦੇਸ਼ ਦੇ ਲਈ ਕੰਮ ਕਰਦੇ ਸੀ। ਔਰ ਇਹ ਵੀ ਪਤਾ ਲੱਗਦਾ ਹੈ ਕਿ ਦਾਗਿਸਤਾਨ ਦੇ ਵਿੱਚ ਰਸੂਲ ਹਮਜ਼ਾ ਤੋਂ ਦੱਸਦੇ ਹਨ ਕਿ ਲਿਟਰੇਚਰ ਨੂੰ ਲੈ ਕੇ ਲੋਕਾਂ 'ਚ ਕਿੰਨਾ ਪਿਆਰ ਹੈ, ਔਰ ਜੋ ਉੱਥੋਂ ਦੇ ਰਾਈਟਰਸ ਨੇ ਉਹਨਾਂ ਨੂੰ ਕਿਵੇਂ ਫਾਈਨੈਂਸ਼ੀਅਲ ਅਸਿਸਟੈਂਸ ਦਿੱਤਾ ਜਾਂਦਾ ਹੈ, ਕਿਵੇਂ ਉਹਨਾਂ ਨੂੰ ਪ੍ਰਮੋਟ ਕੀਤਾ ਜਾਂਦਾ ਹੈ, ਕਿਸ ਤਰ੍ਹਾਂ ਦੀਆਂ ਮੈਗਜ਼ੀਨਸ ਨੇ ਜੋ ਲਿਟਰੇਚਰ ਵਾਸਤੇ ਉੱਥੋਂ ਪਬਲਿਸ਼ ਹੁੰਦੀਆਂ ਹਨ, ਕਿਹੜੀਆਂ ਜ਼ੁਬਾਨਾਂ ਵਿੱਚ ਪਬਲਿਸ਼ ਹੁੰਦੀਆਂ ਹਨ। ਹਰ ਇੱਕ ਗੱਲ ਦਾ ਜ਼ਿਕਰ ਇਸ ਕਿਤਾਬ ਵਿੱਚ ਹੈ। ਜੋ ਕਾਕੇਸ਼ੀਆਈ ਯੁੱਧ ਹੋਇਆ ਉਸ ਯੁੱਧ ਦਾ ਜ਼ਿਕਰ ਹੈ, ਉਸ ਯੁੱਧ ਵਿੱਚ ਕਿਹੜੇ ਸੂਰਮੇ ਸੀ ਜਿਹਦਾ ਮੈਂ ਸ਼ਾਮਿਲ ਦਾ ਜ਼ਿਕਰ ਕੀਤਾ ਉਹਦੀ ਗੱਲ ਹੈ, ਔਰ ਦੂਜੇ ਤਰੀਕੇ ਨਾਲ ਜੋ ਹਾਜੀ ਮੁਰਾਦ ਸੀ ਜਿਹਨੇ ਉਸ ਦਗਾ ਕੀਤਾ ਉਹਦਾ ਵੀ ਜ਼ਿਕਰ ਹੈ। ਉੱਥੋਂ ਦੇ ਖੰਜਰ ਦਾ ਜ਼ਿਕਰ ਹੈ ਕਿ ਹਰ ਘਰ ਵਿੱਚ ਦੋ ਚੀਜ਼ਾਂ, ਇੱਕ ਪੈਂਡੂਰਾ ਜੋ ਮਿਊਜ਼ੀਕਲ ਇੰਸਟਰੂਮੈਂਟ ਹੈ ਔਰ ਇੱਕ ਖੰਜਰ ਮਿਲ ਜਾਂਦੇ ਹਨ। ਔਰ ਖੰਜਰ ਦੇ ਉੱਪਰ ਜੋ ਲਿਖੀ ਹੋਈ ਕੋਟੇਸ਼ਨਸ ਹੈ ਉਹਨਾਂ ਬਾਰੇ ਦੱਸਦਾ ਹੈ। ਔਰ ਇਸ ਤੋਂ ਇਲਾਵਾ ਦਾਗਿਸਤਾਨ ਦੇ ਹਰ ਬੱਚਾ ਜੋ ਪੈਦਾ ਹੁੰਦਾ ਹੈ ਔਰ ਉਹ ਬੱਚਾ ਜਦੋਂ ਪਾਲਣੇ ਜਾਂ ਪੰਗੂੜੇ ਵਿੱਚ ਪਲਦਾ ਹੈ, ਔਰ ਉਸ ਪੰਗੂੜੇ ਦੇ ਉੱਤੇ ਵੀ ਕੁਝ ਕੋਟੇਸ਼ਨਸ ਲਿਖੀਆਂ ਹੁੰਦੀਆਂ ਹਨ, ਉਹਨਾਂ ਕੋਟੇਸ਼ਨਸ ਦਾ ਵੀ ਜ਼ਿਕਰ ਹੈ। ਉੱਥੋਂ ਦੇ ਗਧੇ ਦਾ ਜ਼ਿਕਰ ਹੈ, ਜੋ ਗਧਾ ਸਭ ਤੋਂ ਜ਼ਿਆਦਾ ਜਿਹਨੂੰ ਪਿਆਰ ਕਰਦਾ ਹੈ ਖੁਦ ਰਸੂਲ ਹਮਜ਼ਾ ਤੋਂ, ਉਹ ਕਹਿੰਦਾ ਹੈ ਕਿ ਸਾਡਾ ਬਹੁਤ ਹੀ ਇਸ ਨੇ ਹੈਲਪ ਕੀਤੀ ਇਸ ਜਾਨਵਰ ਨੇ, ਉਸ ਗਧੇ ਦਾ ਜ਼ਿਕਰ ਹੈ। ਪਹਾੜੀ ਉਕਾਬ ਇੱਕ ਪੰਛੀ ਹੈ, ਉਸ ਦਾ ਜ਼ਿਕਰ ਹੈ। ਔਰ ਦਾਗਿਸਤਾਨ ਦੇ ਵਿੱਚ ਮੰਨਿਆ ਜਾਂਦਾ ਹੈ ਕਿ ਜੋ ਬਹੁਤ ਹੀ ਸਟਰੋਂਗ ਜਾਂ ਵੀਰ ਯੋਧਾ ਹੈ ਉਹਦੀ ਤੁਲਨਾ ਉਕਾਬ ਨਾਲ ਕੀਤੀ ਜਾਂਦੀ ਹੈ, ਚਾਹੇ ਉਹ ਮੁੰਡਾ ਹੋਵੇ ਚਾਹੇ ਕੁੜੀ ਹੋਵੇ, ਉਹਦੀ ਤੁਲਨਾ ਉਕਾਬ ਨਾਲ ਕੀਤੀ ਜਾਂਦੀ ਹੈ। ਮਹਿਮਾਨ ਨਵਾਜੀ ਨੂੰ ਖਾਸ ਕਰਕੇ ਰਸੂਲ ਹਮਜ਼ਾ ਤੋਂ ਦੱਸਦੇ ਹਨ ਕਿ ਦਾਗਿਸਤਾਨੀ ਜੋ ਪਹਾੜੀ ਬੰਦਾ ਹੈ ਉਹਦੇ ਘਰ ਅਗਰ ਕੋਈ ਮਹਿਮਾਨ ਆ ਜਾਵੇ ਔਰ ਉਹਨੂੰ ਕੋਈ ਵੀ ਚੀਜ਼ ਪਸੰਦ ਆ ਜਾਵੇ ਤਾਂ ਪਹਾੜੀ ਉਹਨੂੰ ਆਪਣਾ ਸਮਾਨ ਦੇ ਦਿੰਦੇ ਹਨ। ਔਰ ਇਹਦੇ ਨਾਲ ਉਹ ਵੀ ਦੱਸਦੇ ਹਨ ਕਿ ਕਈ ਵਾਰ ਕੁਝ ਲੋਕ ਬਹੁਤ ਚਾਲਾਕ ਕਿਸਮ ਦੇ ਆ ਜਾਂਦੇ ਹਨ ਜੋ ਪਹਾੜੀਆਂ ਦੀ ਹਰ ਇੱਕ ਚੀਜ਼ ਦੀ ਪ੍ਰੇਜ਼ ਕਰਕੇ ਉਸ ਚੀਜ਼ ਨੂੰ ਲੁੱਟਣਾ ਚਾਹੁੰਦੇ ਹਨ। ਤੇ ਹੁਣ ਪਹਾੜੀ ਵੀ ਥੋੜ੍ਹੇ ਸਿਆਣੇ ਹੋ ਗਏ ਹਨ, ਉਹ ਜੋ ਬਹੁਤ ਅੱਛੀ ਔਰ ਸ਼ਾਨਦਾਰ ਜੋ ਉਹਨਾਂ ਨੂੰ ਪਸੰਦ ਚੀਜ਼ ਹੈ ਉਹ ਮਹਿਮਾਨਾਂ ਦੇ ਅੱਗੇ ਜਲਦੀ ਰੱਖਦੇ ਨੇ, ਕਿਉਂਕਿ ਉਹ ਮਹਿਮਾਨ ਨਵਾਜੀ ਦੇ ਇੰਨੇ ਕਾਇਲ ਨੇ ਕਿ ਉਹ ਉਹਨਾਂ ਨੂੰ ਮਨਾ ਨਹੀਂ ਕਰ ਸਕਦੇ। ਇੱਥੋਂ ਤੱਕ ਕਿ ਇੱਕ ਪਹਾੜੀ ਦੀ ਮੰਗੇਤਰ ਜੋ ਉਹਦੇ ਮਹਿਮਾਨ ਨੂੰ ਪਸੰਦ ਆ ਗਈ ਔਰ ਉਹਨੇ ਉਸ ਤੋਂ ਉਹਦੀ ਮੰਗ ਕਰ ਲਈ ਔਰ ਉਹਨੇ ਆਪਣੀ ਮੰਗੇਤਰ ਤੱਕ ਦੇ ਦਿੱਤੀ। ਇਸ ਤਰ੍ਹਾਂ ਦੇ ਐਗਜ਼ਾਮਪਲ ਰਸੂਲ ਹਮਜ਼ਾ ਤੋਂ ਲਿਖਦੇ ਹਨ। ਇਸ ਤੋਂ ਬਾਅਦ ਜੋ ਉੱਥੋਂ ਦੀ ਮਾਤ ਭਾਸ਼ਾ ਬਾਰੇ, ਗੀਤਾਂ ਬਾਰੇ, ਗੀਤ ਕਿਸ ਤਰੀਕੇ ਦੇ ਹਨ, ਔਰ ਹਰ ਦਾਗਿਸਤਾਨੀ ਜਦੋਂ ਚੱਲਦਾ ਹੈ ਉਹਦੇ ਕੋਲ 3 ਚੀਜ਼ਾਂ ਜ਼ਰੂਰ ਹੁੰਦੀਆਂ ਹਨ। ਉਹ ਕਿਤੇ ਵੀ ਯਾਤਰਾ 'ਤੇ ਜਾਂਦਾ ਹੈ ਕਿਉਂਕਿ ਬਹੁਤ ਲੰਬੀਆਂ ਯਾਤਰਾਵਾਂ ਕਰਦੇ ਹਨ, ਉਹਨਾਂ ਕੋਲ ਇੱਕ ਉੱਥੋਂ ਦੀ ਮਿੱਟੀ, ਇੱਕ ਕਾਸਪੀ ਦਾ ਪਾਣੀ ਜੋ ਕਾਸਪੀਅਨ ਸਾਗਰ ਹੈ ਉਹਦਾ ਪਾਣੀ, ਔਰ ਸ਼ਰਾਬ। ਇਹ 3 ਚੀਜ਼ਾਂ ਹਮੇਸ਼ਾ ਆਪਣੇ ਨਾਲ ਰੱਖਦੇ ਹਨ। ਔਰ ਕੋਈ ਪੁੱਛੇ ਕਿ ਇਹ ਕਿਉਂ ਰੱਖਦੇ ਹਨ ਤੇ ਉਹ ਦੱਸਦੇ ਆ ਕਿ ਅਗਰ ਕਿਸੇ ਯਾਤਰਾ 'ਚ ਸਾਡੀ ਮੌਤ ਹੋ ਜਾਏ ਤਾਂ ਇਹ ਮਿੱਟੀ ਸਾਡੀ ਕਬਰ ਦੇ ਉੱਤੇ ਪੈ ਜਾਏ ਔਰ ਇਸ ਪਾਣੀ ਦੇ ਨਾਲ ਉਹਨੂੰ ਉੱਪਰੋਂ ਜੋ ਉਹਦੀ ਸਲੈਬ ਹੈ ਉਹਨੂੰ ਧੋਤਾ ਜਾਏ, ਔਰ ਇਸ ਕਰਕੇ ਉਹ ਆਪਣੀ ਹਮੇਸ਼ਾ ਜੋ ਮਾਤ ਭੂਮੀ ਹੈ ਉਹਦੀ ਮਿੱਟੀ ਨੂੰ ਆਪਣੇ ਨਾਲ ਰੱਖਦੇ ਹਨ। ਮਿੱਟੀ ਨੂੰ ਇੰਨਾ ਪਿਆਰ ਕਰਦੇ ਹਨ ਕਿਉਂਕਿ ਪਹਾੜੀ ਇਲਾਕਾ ਹੈ, ਮਿੱਟੀ ਦੀ ਵੈਸੇ ਕਮੀ ਹੈ ਕਿ ਉਹਨਾਂ ਦੇ ਘਰ ਅਗਰ ਕੋਈ ਮਹਿਮਾਨ ਆ ਜਾਵੇ ਤਾਂ ਜਾਣ ਲੱਗਿਆ ਚਾਹੇ ਆਪਣੀ ਕਿੰਨਾ ਕੀਮਤੀ ਸਮਾਨ ਉਹਨੂੰ ਦੇ ਦੇਣ, ਲੇਕਿਨ ਉਹਦੇ ਪੈਰਾਂ ਦੀ ਮਿੱਟੀ ਨੂੰ ਜ਼ਰੂਰ ਝਾੜਦੇ ਹਨ ਕਿ ਉਹ ਮਿੱਟੀ ਨਾਲ ਲੈ ਕੇ ਚਲਾ ਜਾਏ, ਕਿਉਂਕਿ ਮਿੱਟੀ ਦੀ ਬਹੁਤ ਕਮੀ ਹੈ ਦਾਗਿਸਤਾਨ ਦੇ ਵਿੱਚ। ਇਸ ਤਰੀਕੇ ਨਾਲ ਹੋਰ ਵੀ ਛੋਟੀਆਂ ਅਨੇਕਾਂ ਕਹਾਣੀਆਂ ਹਨ ਜਿਨ੍ਹਾਂ ਨੂੰ ਬੜੇ ਹੀ ਸੁਚੱਜੇ ਤੇ ਬੜੇ ਸੋਹਣੇ ਤਰੀਕੇ ਨਾਲ ਰਸੂਲ ਹਮਜ਼ਾ ਤੋਂ ਨੇ ਸਾਡੇ ਸਾਹਮਣੇ ਰੱਖਿਆ ਹੈ। ਔਰ ਜਦੋਂ ਇਸ ਕਿਤਾਬ ਨੂੰ ਪੜ੍ਹਦੇ ਹਾਂ ਤੇ ਬੜਾ ਜੀਅ ਕਰਦਾ ਹੈ ਕਿ ਇੱਕ ਵਾਰੀ ਦਾਗਿਸਤਾਨ ਦੇਖਿਆ ਜਾਏ, ਕਿ ਉਹ ਪੂਰੇ ਦਾ ਪੂਰਾ ਦਾਗਿਸਤਾਨ ਜੋ ਤੁਹਾਨੂੰ ਦਿਖਾ ਦਿੰਦੇ ਹਨ, ਉਹ ਤੁਹਾਡੇ ਅੰਦਰ ਇੱਕ ਰੀਝ ਪੈਦਾ ਕਰਦੇ ਹਨ ਕਿ ਕਦੇ ਮੌਕਾ ਮਿਲਿਆ ਤਾਂ ਜ਼ਰੂਰ ਦਾਗਿਸਤਾਨ ਜਾਵਾਂਗੇ ਔਰ ਦਾਗਿਸਤਾਨ ਨੂੰ ਵੇਖਾਂਗੇ। ਔਰ ਨਾਲ ਹੀ ਨਾਲ ਇਸ ਕਿਤਾਬ ਨੂੰ ਮੁਕੰਮਲ ਕਰਨ ਤੋਂ ਬਾਅਦ ਤੁਹਾਡਾ ਆਪਣੀ ਮਾਤ ਭੂਮੀ ਨੂੰ ਲੈ ਕੇ, ਆਪਣੀ ਭਾਸ਼ਾ ਨੂੰ ਲੈ ਕੇ ਜੋ ਪਿਆਰ ਹੈ ਉਹ ਵੱਧਦਾ ਹੈ।
और कोई शिकवा कोई लड़ाई जो है भाषा ਨੂੰ ਲੈ ਕੇ ਉਹ ਇਸ ਕਿਤਾਬ ਵਿੱਚ ਦੇਖਣ ਨੂੰ ਨਹੀਂ ਮਿਲਦੀ। ਜਦੋਂ ਵੀ ਰਸੂਲ ਹਮਜ਼ਾ ਤੋਂ ਪੁੱਛਿਆ ਜਾਂਦਾ ਹੈ ਕਿ ਤੁਹਾਡੀ ਜ਼ੁਬਾਨ ਤੁਹਾਡੀ ਭਾਸ਼ਾ ਕੀ ਹੈ, ਉਹੀ ਕਹਿੰਦੇ ਨੇ ਕਿ ਮੇਰੀ ਪਹਿਲੀ ਭਾਸ਼ਾ ਮੇਰੀ ਆਵਾਰ ਭਾਸ਼ਾ ਹੈ ਔਰ ਜੋ ਦੂਜੀ ਭਾਸ਼ਾ ਮੇਰੀ ਰਸ਼ੀਅਨ ਭਾਸ਼ਾ ਹੈ, ਰਸ਼ੀਅਨ ਲੈਂਗੁਏਜ, ਜਿਹਨੇ ਮੈਨੂੰ ਇੰਨਾ ਮਕਬੂਲੀਅਤ ਦਿੱਤੀ। ਔਰ ਉਹ ਜਦੋਂ ਇਹ ਗੱਲ ਕਰ ਰਹੇ ਨੇ ਜਾਂ ਜਦੋਂ ਦੇਸ਼ ਬਾਰੇ ਗੱਲ ਕਰ ਰਹੇ ਨੇ ਕਿ ਮੇਰੀ ਪਹਿਲੀ ਪਹਿਚਾਨ ਜੋ ਹੈ ਉਹ ਮੇਰਾ ਦਾਗਿਸਤਾਨ ਹੈ, ਉਸ ਤੋਂ ਬਾਅਦ ਦੂਜੀ ਪਹਿਚਾਨ ਮੈਂ ਰਸ਼ੀਅਨ ਹਾਂ। ਤੇ ਉਹਦੇ ਵਿੱਚ ਕੋਈ ਐਸੀ ਲੜਾਈ ਜਾਂ ਐਸਾ ਝੇੜਾ ਨਜ਼ਰ ਜਾਂ ਝਗੜਾ ਨਜ਼ਰ ਨਹੀਂ ਆਉਂਦਾ ਕਿ ਐਸਾ ਲੱਗੇ ਕਿ ਇਹ ਦੋਨਾਂ ਚੀਜ਼ਾਂ ਕੰਟਰਾਡਿਕਟਰੀ ਨੇ। ਸਾਡੇ ਪਤਾ ਨਹੀਂ ਕਿਉਂ ਇਹਨਾਂ ਚੀਜ਼ਾਂ ਨੂੰ ਲੈ ਕੇ ਕੰਟਰਾਡਿਕਸ਼ਨ ਹੋ ਜਾਂਦੀ ਹੈ ਕਿ ਤੁਸੀਂ ਇਹ ਕਿਉਂ ਕਹਿੰਦੇ ਹੋ ਕਿ ਤੁਸੀਂ ਪੰਜਾਬ ਤੋਂ ਹੋ, ਤੁਸੀਂ ਹਰਿਆਣੇ ਤੋਂ ਹੋ, ਤੁਸੀਂ ਹਿੰਦੁਸਤਾਨ ਤੋਂ ਕਿਉਂ ਨਹੀਂ ਕਹਿੰਦੇ, ਜਾਂ ਤੁਸੀਂ ਆਪਣੀ ਭਾਸ਼ਾ ਦੀ ਨੂੰ ਜ਼ਿਆਦਾ ਤਵੱਜੋ ਕਿਉਂ ਦਿੰਦੇ ਹੋ, ਉਸ ਤੋਂ ਜ਼ਿਆਦਾ ਤੁਸੀਂ ਜੋ ਨੈਸ਼ਨਲ ਕੋਈ ਵੀ ਜਿਹੜੀਆਂ ਵੱਡੀਆਂ ਭਾਸ਼ਾਵਾਂ ਨੇ ਉਹਨੂੰ ਕਿਉਂ ਨਹੀਂ ਦਿੰਦੇ। ਤੋ ਇਹ ਸਭ ਚੀਜ਼ਾਂ ਦਾ ਜਵਾਬ ਇਸ ਕਿਤਾਬ ਵਿੱਚ ਹੈ। तो मैं ਤੁਹਾਨੂੰ ਸਭ ਨੂੰ ਇਹ ਗੁਜ਼ਾਰਿਸ਼ ਕਰਾਂਗਾ ਕਿ ਇਹ ਕਿਤਾਬ ਜ਼ਰੂਰ ਪੜ੍ਹੋ, ਮੇਰਾ ਦਾਗਿਸਤਾਨ, ਮੇਰਾ ਦਾਗਿਸਤਾਨ। ਸ਼ੁਕਰੀਆ।